ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909 0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜ ਵੇਲ, ਸਰਬਜੀਤ ਸਿੰਘ ਤੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਇੱਕ ਜੱਜ ਨੇ ਜੋ ਕੈਨੇਡੀ ਸੈਂਟਰ ਸੀ ਜਿੱਥੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਆਪਣਾ ਨਾਂ ਵੀ ਨਾਲ ਐਡ ਕਰ ਦਿੱਤਾ ਸੀ, ਉਸ ਨੂੰ ਬਲੌਕ ਕਰਨ ਦਾ ਆਰਡਰ ਕਰ ਦਿੱਤਾ ਹੈਗਾ। ਫੈਡਰਲ ਜੱਜ ਨੇ ਰੂਲ ਕੀਤਾ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਆਪਣੀ ਮਰਜ਼ੀ ਦੇ ਨਾਲ ਜੋ ਕੈਨੇਡੀ ਸੈਂਟਰ ਆ ਉਹਦੇ ਉੱਤੇ ਆਪਣਾ ਨਾਮ ਨਹੀਂ ਲਿਖ ਸਕਦੇ ਹੈਗੇ। ਸੋ ਇਹ ਕਾਂਗਰਸ ਦੇ ਥਰੂ ਜਾਣਾ ਚਾਹੀਦਾ ਆ। ਕਹਿੰਦੇ ਵੀ ਅਨਲੈਸ ਆਈ ਐਮ ਫ੍ਰੀ ਟੂ ਡੂ ਵਟ ਆਈ do better than anyone else, bring this institution back physically, financially, artistically, ਤੇ ਇਹ ਸਾਰਾ ਕੁਝ ਜਿਹੜਾ ਬਿਆਨਬਾਜ਼ੀ ਕੀਤੀ ਸੀ ਨੈਵਰਲੈਂਡ ਜੋ ਆ ਉਹ ਟਰੂਥ ਸੋਸ਼ਲ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਸੀ। US ਦੇ ਡਿਸਟ੍ਰਿਕਟ ਜੱਜ ਕ੍ਰਿਸਟੋਫਰ ਕੂਪਰ ਵਾਸ਼ਿੰਗਟਨ DC ਦੇ ਵਿੱਚ ਆ। ਉਹਨਾਂ ਨੇ ਇਹ ਕਿਹਾ ਵੀ ਜੇ ਉਹ ਕੈਨੇਡੀ ਸੈਂਟਰ ਆ ਜਿਹੜਾ ਬੋਰਡ ਮਾਰਚ 16 ਨੂੰ ਵੋਟ ਪਾ ਕੇ ਉਹਨਾਂ ਨੇ ਕਲੋਜ਼ ਕਰਤੀ ਸੀ ਫੈਸਿਲਿਟੀ, ਤੇ ਉਹ ਏਲੀਅਨ ਫਾਰਮ ਤੇ ਸਹੀ ਨਹੀਂ ਸੀ। ਸੋ ਇਸ ਕਰਕੇ ਜੋ ਟਰੰਪ ਹੁਣੀ ਆ ਉਹ ਆਪਣਾ ਨਾਮ ਆ ਉਹਦੇ ਉੱਤੇ ਨਹੀਂ ਲਿਖ ਸਕਦੇ ਹੈਗੇ। ਜੀ ਟਰੰਪ ਹੁਣਾਂ ਨੇ ਜਿਹੜਾ ਉਹ ਇਹ ਕਿਹਾ ਵੀ ਮੇਰਾ ਕਹਿੰਦਾ ਵੀ ਕੋਈ ਇੰਟਰਸਟ ਨਹੀਂ ਆ ਕੈਨੇਡੀ ਸੈਂਟਰ ਦੇ ਵਿੱਚ। ਜਦੋਂ ਹੁਣ ਜੱਜ ਨੇ ਇਹਨਾਂ ਦਾ ਨਾਮ ਲਾਉਣ ਦੇ ਲਈ, ਉਤਾਰਨ ਦੇ ਲਈ ਜਿਹੜਾ ਉਹ ਆਦੇਸ਼ ਦੇ ਦਿੱਤੇ ਹੈਗੇ ਆ। 2 ਸਾਲ ਦੇ ਲਈ ਇਹਨਾਂ ਨੇ ਬੰਦ ਕਰਨ ਨੂੰ ਕਿਹਾ ਸੀਗਾ, ਪਰ ਉਹਨਾਂ ਨੇ ਹੁਣ ਕਿਹਾ ਵੀ ਨਹੀਂ ਜੀ ਇਹ ਕੰਮ ਜਿਹੜਾ ਤੁਸੀਂ ਨਹੀਂ ਕਰ ਸਕਦੇ ਹੈਗੇ। ਉੱਧਰ ਟਰੰਪ ਹੁਣਾਂ ਨੇ ਹਰਜੋਤ ਸਿੰਘ ਜੀ ਸਾਈਨ ਕਰ ਦਿੱਤੇ ਆ ਆਰਡਰ, CDC ਨੂੰ ਡਾਇਰੈਕਟ ਕੀਤਾ ਆ ਵੀ ਜਿਹੜੇ ਬੱਚਿਆਂ ਨੂੰ ਲੱਗਣ ਵਾਲੀਆਂ ਵੈਕਸੀਨਸ ਆ ਉਹਨਾਂ ਨੂੰ 17 ਤੋਂ ਘਟਾ ਕੇ 11 ਜਿਹੜਾ ਉਹ ਕਰ ਦਿੱਤਾ ਜਾਵੇ। ਸੋ ਇਹ ਜਿਹੜਾ ਆਦੇਸ਼ ਆ ਉਹ ਉਹਨਾਂ ਨੇ ਜਿਹੜਾ ਉਹ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਹੈਪੇਟਾਈਟਸ A, B, ਮੈਂਜਨਟਾਈਟਸ, ਰੋਟਾ ਵਾਇਰਸ, ਇਨਫਲੂਐਂਜ਼ਾ ਤੇ COVID-19 ਇਹਨਾਂ ਨੂੰ ਕੱਢ ਦਿੱਤਾ ਗਿਆ ਆ। ਸੋ ਇਹਨਾਂ ਦੀਆਂ ਸ਼ਾਇਦ ਵੈਕਸੀਨਸ ਆ ਉਹ ਕਹਿੰਦੇ ਵੀ ਹੁਣ ਲਵਾਉਣ ਦੀ ਜ਼ਰੂਰਤ ਨਹੀਂ ਹੋਊਗੀ। ਉੱਧਰ 15 ਸੂਬੇ ਜਿਨ੍ਹਾਂ ਦੇ ਡੈਮੋਕ੍ਰੇਟ ਗਵਰਨਰ ਆ ਉਹਨਾਂ ਨੇ ਹੈਲਥ ਐਂਡ ਜਿਹੜੀਆਂ ਸਰਵਿਸਿਜ਼ ਵਾਲੇ ਆ HSS ਤੇ ਰੋਬਰਟ F ਕੈਨੇਡੀ ਜੂਨੀਅਰ ਜਿਹੜੇ ਸਕੱਤਰ ਨੇ ਉਸ ਦੇ ਉਹਨਾਂ ਦੇ ਉਲਟ ਜਿਹੜਾ ਉਹ ਸੂ ਕਰਨ ਜਾ ਰਹੇ ਆ, ਕੇਸ ਕਰਨ ਜਿਹੜਾ ਉਹ ਜਾ ਰਹੇ ਆ ਵੈਕਸੀਨ ਰਿਕਮੈਂਡੇਸ਼ਨ ਦੇ ਵਿੱਚ ਚੇਂਜਿਸ ਨੂੰ ਜਿਹੜਾ ਉਹ ਲੈ ਕੇ। ਸੋ ਜਿਹੜੀਆਂ ਰਿਕਮੈਂਡੇਸ਼ਨਸ ਆ ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ 17 ਤੋਂ ਘਟਾ ਕੇ ਜਿਹੜੀਆਂ ਹੁਣ 11 ਵੈਕਸੀਨਸ ਇਹਨਾਂ ਨੇ ਕਰ ਦਿੱਤੀਆਂ ਆ। ਪਰ ਇਵੈਂਚੁਅਲੀ ਜਿਹੜੇ ਸਕੂਲ ਡਿਸਟ੍ਰਿਕਟਸ ਨੇ ਤੇ ਜਿਹੜੇ ਲੋਕਲ ਕਹਿ ਲਓ ਵੀ ਸਟੇਟ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਆਪਣੇ ਪੱਧਰ ਦੇ ਉੱਤੇ ਵੱਖਰੀਆਂ ਵੀ ਜਿਹੜੀਆਂ ਰਿਕਮੈਂਡੇਸ਼ਨਸ ਆ ਉਹਨਾਂ ਨੂੰ ਕਰ ਸਕਦੇ ਜਿਹੜੇ ਉਹ ਹੈਗੇ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਪਰ ਟਰੰਪ ਹੁਣਾਂ ਨੇ ਅੱਜ ਇਸ ਆਰਡਰ ਦੇ ਉੱਤੇ ਸਾਈਨ ਕਰ ਦਿੱਤੇ ਆ। ਫੈਡਰਲੀ ਹੁਣ 17 ਨਹੀਂ ਸਿਰਫ 11 ਵੈਕਸੀਨਸ ਲਵਾਉਣ ਦੀ ਜ਼ਰੂਰਤ ਰਹੇਗੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ ਜਿਹੜਾ ਫਾਈਨਲ ਡਿਟਰਮੀਨੇਸ਼ਨ ਆ ਜੋ ਐਗਰੀਮੈਂਟ ਹੋ ਰਿਹਾ ਇਰਾਨ ਤੇ USA ਦੇ ਵਿੱਚ ਉਹ ਹਜੇ ਮੈਂ ਵੇਟ ਕਰਕੇ ਦੱਸੂਗਾ। ਇਹ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਪਾਇਆ। ਕਹਿੰਦੇ ਵੀ ਸਟੇਟ ਆਫ ਹਾਰਮੋਜ਼ ਖੁੱਲ੍ਹਣੀ ਚਾਹੀਦੀ ਆ ਤੇ ਇਰਾਨ ਨੂੰ ਜਿਹੜਾ ਹਾਈਲੀ ਐਨਰਿਚਡ ਯੂਰੇਨੀਅਮ ਆ ਉਹ ਡਿਸਟਰੋਏ ਕਰਨਾ ਪਊਗਾ। ਇਹ ਮੀਟਿੰਗ ਅੱਜ ਹੋਈ ਸੀ ਤੇ ਆਫਟਰਨੂਨ 2 ਸਮਾਪਤ ਹੋਈ ਹੈ। 2 ਘੰਟੇ ਮੀਟਿੰਗ ਚੱਲੀ। ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਇਹ ਕਿਹਾ ਵੀ ਇਰਾਨ ਤੇ US ਹਜੇ ਉੱਥੇ ਨਹੀਂ ਪਹੁੰਚੇ ਜਿੱਥੇ ਡੀਲ ਹੋਣੀ ਚਾਹੀਦੀ ਹੈਗੀ ਆ, ਪਰ ਅਸੀਂ ਬਹੁਤ ਕਲੋਜ਼ ਹੈਗੇ ਆ। ਇਰਾਨ ਦਾ ਸਟੇਟ ਮੀਡੀਆ ਇਹ ਕਹਿ ਰਿਹਾ ਵੀ ਅਸੀਂ ਕੋਈ ਵੀ ਜਿਹੜੀ ਹਜੇ ਡੀਲ ਸਾਡੀ ਕੋਈ ਫਾਈਨਲਾਈਜ਼ ਨਹੀਂ ਹੋਈ, ਨਾ ਹੀ ਅਸੀਂ ਇਹ ਜਿਹੜੀ ਆ ਕਨਫਰਮ ਕਰ ਰਹੇ ਹੈਗੇ ਆ। ਤੇ ਇਹ ਹਜੇ ਅਨਕਲੀਅਰ ਆ ਵੀ ਟਰੰਪ ਹੁਣੀ ਉਸ ਨੂੰ ਸਾਈਨ ਕਰਨਗੇ ਜਾਂ ਨਹੀਂ ਕਰਨਗੇ। ਸੋ ਇਹ ਟਰੰਪ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਕਰ ਦੂੰਗਾ ਸਾਈਨ, ਪਰ ਹਜੇ ਤੱਕ ਜੋ ਸਾਈਨ ਆ ਉਹ ਨਹੀਂ ਹੋਏ ਹੈਗੇ।
ਸੋ ਸਟੇਟ ਆਫ ਹਾਰਮੋਜ਼ ਜੇ ਨਹੀਂ ਖੁੱਲ੍ਹਦੀ ਤੇ ਕਹਿੰਦੇ ਵੀ ਗਲੋਬਲ ਇਕਨੋਮਿਕ ਬੋਡੀਜ਼ ਜੋ ਦੱਸ ਰਹੀਆਂ ਵੀ ਬਹੁਤ ਜ਼ਿਆਦਾ ਇਹਦਾ ਜਿਹੜਾ ਨੁਕਸਾਨ ਹੋਣਾ ਆ। ਵਰਲਡ ਬੈਂਕ ਤੇ ਇੰਟਰਨੈਸ਼ਨਲ ਮੋਨੀਟਰੀ ਫੰਡ ਵਾਲੇ ਤੇ ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ 3 ਮਹੀਨਿਆਂ ਤੋਂ ਜਿਹੜੀ ਸਟੇਟ ਆਫ ਹਾਰਮੋਜ਼ ਜਿੱਥੇ ਦੁਨੀਆ ਦਾ 5ਵਾਂ ਹਿੱਸੇ ਦਾ ਜਿਹੜਾ ਤੇਲ ਆ ਉੱਥੋਂ ਲੰਘਦਾ ਆ, ਉਹ ਕਲੋਜ਼ ਹੈਗੀ ਆ ਸ਼ਿਪਿੰਗ ਟ੍ਰੈਫਿਕ ਲਈ। ਇਹਦੇ ਨਾਲ ਪੂਰੇ ਦੁਨੀਆ ਦੇ ਮੁਲਕਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਤੇ ਅਲਟੀਮੇਟਲੀ ਜੋ ਆਮ ਜਨਤਾ ਆ ਉਹਨਾਂ ਦੇ ਉੱਤੇ ਜਿਹੜੀ ਆ ਕੀਮਤਾਂ ਬਹੁਤ ਜ਼ਿਆਦਾ ਉਹਨਾਂ ਨੂੰ ਪੇ ਕਰਨਾ ਪਿਆ ਹੈਗਾ ਆ। ਬਸੈਂਟ ਉਹਨਾਂ ਨੇ ਕਿਹਾ ਵੀ ਯੂਐਸ ਨੇ $1 ਬਿਲੀਅਨ ਇਰਾਨ ਦੀ ਜਿਹੜੀ ਕ੍ਰਿਪਟੋ ਐਸੈਟਸ ਆ ਉਸ ਨੂੰ ਵੀ ਸੀਜ਼ ਕਰ ਲਿਆ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਜਿਹੜੇ ਲੀਡ ਫੈਡਰਲ ਪ੍ਰੋਸੀਕਿਊਟਰ ਸਾਬਕਾ FBI ਦੇ ਡਾਇਰੈਕਟਰ ਜੇਮਸ ਕੌਮੀ ਦੇ ਉਲਟ ਜਿਹੜੇ ਸੀ ਸ਼ੈਲਸ ਦੀ ਫੋਟੋ ਕੇਸ ਉਹਨਾਂ ਦੇ ਉਲਟ ਜਿਹੜਾ ਲਿਆਂਦਾ ਗਿਆ ਆ, ਉਹ ਸਾਈਡ ਤੇ ਹੋ ਗਏ ਆ। ਉਹ ਇੱਕ ਹਿਸਾਬ ਦੇ ਨਾਲ ਸਟੈਪ ਡਾਊਨ ਕਰ ਗਏ ਆ, ਸਟੈਪਸ ਅਸਾਈਡ। ਮੈਥਿਊ ਪੈਟਰੇਕਾ ਇਹ ਸਾਬਕਾ ਰਿਪਬਲਿਕਨ ਕਾਉਂਟੀ ਦੇ ਕਮੇਟੀਮੈਨ ਹੈਗੇ ਆ। ਇਹ ਰੂਕੀ ਨੇ, ਯਾਨੀ ਕਿ ਨਵੇਂ ਹੀ ਨੇ ਫੈਡਰਲ ਪ੍ਰੋਸੀਕਿਊਟਰ ਦੇ ਤੌਰ ਦੇ ਉੱਤੇ, ਤੇ ਕਾਫੀ ਜਿਹੜਾ ਕੇਸ ਹੈ ਇਸ ਦੀ ਕ੍ਰਿਟੀਸਾਈਜ਼ ਹੋ ਰਹੇ ਆ। ਜਿਹੜੇ ਜੇਮਸ ਕੌਮੀ ਆ ਉਹਨਾਂ ਨੇ ਇੱਕ ਬੀਚ ਦੇ ਉੱਤੇ 8647 ਕਰਕੇ ਜਿਹੜਾ ਆ ਉਹ ਸੀ ਸ਼ੈਲਸ ਨੂੰ ਕਹਿ ਲਓ ਵੀ ਸਜਾ ਕੇ ਜਾਂ ਦਿਖਾਇਆ ਜਿਹੜਾ ਸੀਗਾ, ਉਹਦੀ ਤਸਵੀਰ ਇੰਸਟਾਗ੍ਰਾਮ ਦੇ ਉੱਤੇ ਸ਼ੇਅਰ ਜਿਹੜੀ ਉਹ ਕੀਤੀ ਸੀ। ਤੇ ਇਹ ਕਹਿੰਦੇ ਆ ਵੀ ਇਹਦਾ ਮਤਲਬ ਇਹ ਹੁੰਦਾ ਆ ਵੀ 47 ਦਾ ਭਾਵ ਆ ਵੀ 47ਵੇਂ ਰਾਸ਼ਟਰਪਤੀ, ਤੇ 86 ਇਹਨਾਂ ਦੀ ਸਲੈਂਗ ਦੇ ਵਿੱਚ ਮੰਨਿਆ ਇਹ ਜਾਂਦਾ ਵੀ ਉਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ। ਸੋ ਕਹਿੰਦੇ ਵੀ ਉਹ ਐਂਗਲ ਤੋਂ ਵਾਈਡਲੀ ਕੰਸੀਡਰਡ ਰੈਸਟੋਰੈਂਟ ਸਲੈਂਗ ਆ ਵੀ ਬੀਇੰਗ ਸਮਥਿੰਗ ਆਊਟ ਆਫ ਕਿਚਨ, ਤੇ 47 ਕਹਿੰਦੇ ਵੀ 47th ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਕੀਤਾ। ਸੋ ਉਸ ਐਂਗਲ ਤੋਂ ਇਹ ਤਸਵੀਰ ਸ਼ੇਅਰ ਦੇ ਕਰਕੇ ਇਹਨਾਂ ਨੂੰ ਇੰਡਾਈਟ ਹਰਜੋਤ ਸਿੰਘ ਜੀ ਉਹ ਕਰ ਰਹੇ ਸੀਗੇ, ਪਰ ਜਿਹੜਾ ਮੇਨ ਲੀਡ ਪ੍ਰੋਸੀਕਿਊਟਰ ਸੀਗਾ ਉਹ ਹੁਣ ਸਾਈਡ ਤੇ ਜਿਹੜਾ ਉਹ ਹੋ ਗਿਆ, ਸਟੈਪ ਆਫ ਹੋ ਗਿਆ ਆ ਇਸ ਕੇਸ ਨੂੰ ਜਿਹੜਾ ਉਹ ਲੈ ਕੇ। ਆਪਾਂ ਦੇਖ ਹੀ ਰਹੇ ਆ ਵੀ ਜਿਸ ਦੇ ਉਲਟ ਟਰੰਪ ਉਹਨਾਂ ਨੇ ਸੈਕਸ਼ੂਅਲ ਅਸੌਲਟ ਕੀਤਾ, ਹੁਣ ਜਿਹਦੇ ਨਾਲ ਕੀਤਾ ਸੀ ਉਸ ਦੇ ਉਲਟ ਹੀ ਡਿਪਾਰਟਮੈਂਟ ਆਫ ਜਸਟਿਸ ਨੂੰ ਵਰਤਿਆ ਜਿਹੜਾ ਉਹ ਜਾ ਰਿਹਾ ਆ ਉਹਨਾਂ ਦੇ ਉਲਟ ਪਰਜਰੀ ਦੇ ਮਾਮਲੇ ਦੇ ਵਿੱਚ ਕੇਸ ਜਿਹੜਾ ਉਹ ਲਿਆ ਕੇ। ਸੋ ਕਾਫੀ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ ਵੀ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹ ਟਰੰਪ ਹੋਣਾ ਦੇ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਬਦਲਾਖੋਰੀ ਦੀ ਨੀਤੀ ਦੇ ਲਈ ਜਿਹੜਾ ਉਹ ਵਰਤਿਆ ਜਾ ਰਿਹਾ ਹੈਗਾ। ਇਮੀਗ੍ਰੇਸ਼ਨ ਕਸਟਮ ਆਫੀਸਰ ਜਿਹੜਾ ਕਿ ਵਾਂਟਡ ਸੀਗਾ ਸ਼ੂਟਿੰਗ ਦੇ ਸੰਬੰਧ ਦੇ ਵਿੱਚ, ਜਿਹੜਾ ਇੱਕ ਬੰਦੇ ਦੀ ਮੌਤ ਹੋਈ ਸੀ ਮਿਨੇਐਪੋਲਿਸ ਦੇ ਵਿੱਚ, ਉਹਨੂੰ ਸ਼ੂਟ ਕੀਤਾ ਸੀ, ਉਸ ਨੂੰ ਟੈਕਸਸ ਤੋਂ ਅਰੈਸਟ ਕਰ ਲਿਆ ਗਿਆ ਹੈਗਾ। ਕ੍ਰਿਸਚੀਅਨ ਕੈਸਟਰੋ ਇੱਕ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਏਜੰਸੀ ਦਾ ਜਿਹੜਾ ਏਜੰਟ ਆ, ਜਿਸ ਨੂੰ 11 ਦਿਨਾਂ ਬਾਅਦ ਮਿਨੇਐਪੋਲਿਸ ਦੇ ਪ੍ਰੋਸੀਕਿਊਟਰਸ ਨੇ ਚਾਰਜ ਕੀਤਾ ਸੀ। ਅਸੌਲਟ ਜੋ ਹੋਇਆ ਸੀਗਾ ਜਨਵਰੀ 14 ਨੂੰ, ਨਾਨ ਫੇਟਲ ਸ਼ੂਟਿੰਗ ਸੀ, ਸੌਰੀ, ਹੁਲੀਓ ਸੀਜ਼ਰ ਸੋਸਾ ਸੈਲਸ ਦੀ। ਤੇ ਉਸ ਤੋਂ ਬਾਅਦ ਇਸ ਨੂੰ ਜਿਹੜਾ ਇਹਦੇ ਤੇ ਕੇਸ ਚਲਾਇਆ ਗਿਆ ਤੇ ਹੁਣ ਜੋ ਆ ਕਹਿੰਦੇ ਟੈਕਸਸ ਰੇਂਜਰਸ ਦੀ ਹੈਲਪ ਦੇ ਨਾਲ ਇਸ ਏਜੰਟ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫਿਸ ਆਫ ਇੰਸਪੈਕਟਰ ਜਨਰਲ ਨੇ ਕਿਹਾ ਏਜੰਟਸ ਜੋ ਇਨਵੋਲਵ ਸੀਗੇ ਤੇ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਨਹੀਂ ਇਹਦਾ ਨਹੀਂ ਕਿਸੇ ਤਰ੍ਹਾਂ ਦਾ ਹੱਥ ਸੀ, ਪਰ ਹੁਣ ਉਸ ਨੂੰ ਜਿਹੜਾ ਅਰੈਸਟ ਕਰਕੇ ਉਹਦੇ ਤੇ ਚਾਰਜਸ ਲਾਏ ਜਾ ਰਹੇ ਹੈਗੇ ਆ। ਸੈਕੰਡ ਫੈਡਰਲ ਏਜੰਟ ਆ ਕੈਸਟਰੋ, ਜਿਸ ਨੂੰ ਜਿਹੜਾ ਇਸ ਕੰਡਕਟ ਦੇ ਸੰਬੰਧ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਆਪਰੇਸ਼ਨ ਮੈਟਰੋ ਸਰਜ ਹੋਇਆ ਸੀ ਜਦੋਂ ਇਹਨਾਂ ਨੇ ਇਹ ਕੰਮ ਕੀਤਾ ਸੀਗਾ। ਤੇ ਪ੍ਰੋਸੀਕਿਊਟਰਸ ਇਹ ਕਹਿੰਦੇ ਆ ਵੀ ਕੈਸਟਰੋ ਨੇ ਉਹਦੇ ਜਿਹੜਾ ਘਰ ਸੀ ਉਹਦੇ ਫਰੰਟ ਡੋਰ ਤੋਂ ਜਾ ਕੇ ਤੇ ਜੋ ਬੰਦਾ ਸੀ ਉਸ ਨੂੰ ਜਿਹੜਾ ਚੇਜ਼ ਕੀਤਾ ਤੇ ਉਸ ਨੂੰ ਜਿਹੜਾ ਹਿੱਟ ਕੀਤਾ, ਤੇ ਹਾਲਾਂਕਿ ਉਹ ਕਿਸੇ ਤਰ੍ਹਾਂ ਦਾ ਕਿਸੇ ਚੀਜ਼ ਦੇ ਵਿੱਚ ਵਾਂਟਡ ਨਹੀਂ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਗੂਗਲ ਕਹਿੰਦੇ ਵੀ ਇਸ ਟਾਈਮ ਅਪਰੂਵਲ ਭਾਲ ਰਹੀ ਆ ਵੀ ਮਿਲੀਅਨਸ, ਲੱਖਾਂ ਹੀ ਜਿਹੜੇ ਸਪੈਸ਼ਲੀ ਟ੍ਰੀਟਡ ਮਸਕੀਟੋਜ਼ ਆ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਤਾਂ ਜੋ ਕਿਸੇ ਡਿਜ਼ੀਜ਼ ਆ ਉਸ ਦਾ ਸਾਹਮਣਾ ਜਿਹੜਾ ਉਹ ਕੀਤਾ ਜਾ ਸਕੇ, ਉਸ ਨੂੰ ਟ੍ਰੀਟ ਕੀਤਾ ਜਾ ਸਕੇ। ਗੂਗਲ ਦਾ ਇੱਕ ਬਹੁਤਾ ਜਿਹਦੇ ਬਾਰੇ ਨਹੀਂ ਪਤਾ, ਡੀਬਗ ਕਰਕੇ ਇੱਕ ਇਨੀਸ਼ੀਏਟਿਵ ਆ ਜਿਸ ਦੇ ਤਹਿਤ 32 ਮਿਲੀਅਨ ਸਪੈਸ਼ਲੀ ਟ੍ਰੀਟਡ ਮਸਕੀਟੋਜ਼ ਉਹਨਾਂ ਨੂੰ ਫਲੋਰੀਡਾ
ਤੇ ਕੈਲੀਫੋਰਨੀਆ ਦੇ ਵਿੱਚ ਅਗਲੇ 2 ਸਾਲਾਂ 'ਚ ਛੱਡਣ ਦੀ ਇਹ ਤਿਆਰੀ ਕਰ ਰਹੇ ਹੈਗੇ ਆ। ਕਹਿੰਦੇ ਵੀ ਇਹਦੇ ਨਾਲ ਜਿਹੜੀਆਂ ਮਸਕੀਟੋ ਦੇ ਨਾਲ ਜਿਹੜੇ ਮੱਛਰਾਂ ਦੇ ਨਾਲ ਫੈਲਦੀਆਂ ਬਿਮਾਰੀਆਂ ਆ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੋਵੇਗੀ। US ਦੀ ਜਿਹੜੀ EPA ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਆ ਉਸ ਦੇ ਅੰਡਰ ਇਹਨਾਂ ਦਾ ਪ੍ਰਪੋਜ਼ਲ ਰਿਵਿਊ ਕੀਤਾ ਜਿਹੜਾ ਉਹ ਜਾ ਰਿਹਾ ਹੈ। ਕਹਿੰਦੇ ਵੀ ਨਵੀਆਂ ਟੈਕਨੋਲੋਜੀਜ਼ ਦੇ ਉੱਤੇ ਕੰਮ ਜਿਹੜਾ ਉਹ ਚੱਲ ਰਿਹਾ ਆ ਤਾਂ ਜੋ ਜਿਹੜੇ ਬਿਮਾਰੀ ਕੈਰੀ ਕਰਦੇ ਮਸਕੀਟੋਜ਼ ਨੇ, ਮੱਛਰ ਨੇ, ਉਹਨਾਂ ਦੀਆਂ ਪਾਪੂਲੇਸ਼ਨਸ ਆ ਉਹਨਾਂ ਨੂੰ ਘਟਾਇਆ ਜਿਹੜਾ ਉਹ ਜਾ ਸਕੇ। ਸਭ ਨੇ ਹੀ ਵੈਸਟ ਨਾਈਲ ਵਾਇਰਸ ਦੇ ਬਾਰੇ ਸਭ ਤੋਂ ਜ਼ਿਆਦਾ ਸੁਣਿਆ ਹੋਣਾ, ਜਿਹੜੀ ਕਹਿ ਲਓ ਵੀ ਮੱਛਰਾਂ ਦੇ ਨਾਲ ਸਭ ਤੋਂ ਜ਼ਿਆਦਾ ਫੈਲਦੀ ਬਿਮਾਰੀ ਆ ਵੀ ਉਹਦੇ ਉੱਤੇ ਕਿੱਦਾਂ ਕੰਟਰੋਲ ਕੀਤਾ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਕਹਿੰਦੇ ਵੀ ਇਹਨਾਂ ਦੀ ਆਸ ਆ ਵੀ ਇਹ ਪ੍ਰਪੋਜ਼ਲ ਅਪਰੂਵ ਹੋਵੇ ਤਾਂ 32 ਮਿਲੀਅਨ ਜਿਹੜੇ ਮੱਛਰ ਆ ਉਹ ਫਲੋਰੀਡਾ ਤੇ ਕੈਲੀਫੋਰਨੀਆ ਦੇ ਵਿੱਚ ਛੱਡੇ ਜਾ ਸਕਣ ਤਾਂ ਜੋ ਮੱਛਰਾਂ ਵਾਲੀਆਂ ਬਿਮਾਰੀਆਂ ਤੋਂ ਨਿਜਾਤ ਇਵੈਂਚੁਅਲੀ ਪਾਈ ਜਾ ਸਕੇ। ਅਗਲੀ ਖਬਰ ਵੱਲ ਚੱਲੀਏ ਤੇ ਲੇਟੈਸਟ ਪੋਲ ਜਿਹੜੇ ਆ ਰਹੇ ਕੈਲੀਫੋਰਨੀਆ ਦੇ ਵਿੱਚ, ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਦੇ ਲਈ ਮਰਕਰੀ ਨਿਊਜ਼ ਦੇ ਮੁਤਾਬਕ ਕਹਿੰਦੇ ਵੀ ਜਿਹੜਾ ਨੰਬਰ 2 ਪੋਜੀਸ਼ਨ ਆ ਉਹਦੇ ਵਿੱਚ ਲਗਭਗ ਕਾਫੀ ਜਿਹੜਾ ਫਰਕ ਆ ਉਹ ਘਟਦਾ ਜਾ ਰਿਹਾ ਹੈਗਾ। ਸੋ ਫਾਰ ਜੋ ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟ ਸਟੱਡੀਜ਼ ਨੇ ਪੋਲ ਰਿਲੀਜ਼ ਕੀਤੇ ਹੈਗੇ ਆ ਉਹਨਾਂ ਦੇ ਮੁਤਾਬਕ ਹਾਵੀਅਰ ਬਸੇਰਾ 25% ਤੇ ਆ ਤੇ ਸਟੀਵ ਹਿਲਟਨ 21 ਤੇ ਟੌਮ ਸਟੇਅਰ 19% ਤੇ ਹੈਗੇ ਆ। ਸੋ ਜਿਹੜੇ ਦੋ ਕੈਂਡੀਡੇਟ ਸਭ ਤੋਂ ਵੱਧ ਵੋਟਾਂ ਲੈ ਜਾਣਗੇ, ਕੋਈ ਮੈਟਰ ਨਹੀਂ ਕਰਦਾ ਕਿਹੜੀ ਪਾਰਟੀ ਨੂੰ ਉਹ ਬਿਲੋਂਗ ਕਰਦੇ ਆ, ਤੇ ਉਹ ਫਿਰ ਰਨ ਆਫ ਇਲੈਕਸ਼ਨ ਜਿਹੜੀ ਨਵੰਬਰ ਦੇ ਵਿੱਚ ਹੋਣੀ ਜਨਰਲ ਇਲੈਕਸ਼ਨ ਉਹਦੇ ਵਿੱਚ ਹਿੱਸਾ ਲੈਣਗੇ। ਸੋ ਇਹ ਜੋ 5000 ਤੋਂ ਵੱਧ ਕੈਲੀਫੋਰਨੀਅਨ ਵੋਟਰਸ ਦਾ ਜਿਹੜਾ ਪੋਲ ਆ ਇਸ ਇੰਸਟੀਚਿਊਟ ਵੱਲੋਂ ਕੀਤਾ ਗਿਆ ਤੇ ਮਈ 19 ਤੋਂ ਲੈ ਕੇ ਮਈ 24 ਤੱਕ। ਸੋ ਹਜੇ ਵੀ ਸਰੋਤਿਆਂ ਨੇ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਜ਼ਰੂਰ ਤੁਹਾਡੇ ਘਰਾਂ 'ਚ ਬੈਲਟ ਪਹੁੰਚ ਚੁੱਕੇ ਆ ਤੇ ਵੋਟ ਜਿਹੜੀ ਆ ਉਹ ਤੁਸੀਂ ਜੂਨ 2 ਤੱਕ ਜਿਹੜੀ ਆ ਡ੍ਰੌਪ ਕਰ ਸਕਦੇ ਹੋ ਜਿੱਥੇ ਵੀ ਜਿਹੜੇ ਉਹਨਾਂ ਦੇ ਡ੍ਰੌਪ ਪੋਲਿੰਗ ਬਾਕਸ ਸੈਂਟਰ, ਲੱਗੇ ਵੋਟਿੰਗ ਹੋਏ ਆ। ਸੈਂਟਰ ਬਣੇ ਹੋਏ ਨੇ, ਉੱਥੇ ਜਾ ਕੇ ਵੀ ਤੁਸੀਂ ਡ੍ਰੌਪ ਕਰ ਸਕਦੇ ਆ। ਉਧਰ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਮਿਲੀਅਨਸ ਆਫ ਡਾਲਰ ਖਰਚੇ ਜਿਹੜੇ ਉਹ ਜਾ ਚੁੱਕੇ ਆ। ਇੱਥੋਂ ਤੱਕ ਹੀ ਕਹਿੰਦੇ ਵੀ ਜਿੰਨੇ ਪੁਰਾਣੇ ਰਿਕਾਰਡ ਆ ਉਹ ਸਾਰੇ ਹੀ ਜਿਹੜੇ ਉਹ ਟੁੱਟਦੇ ਜਾ ਰਹੇ ਆ। ਸਪੈਸ਼ਲ ਇੰਟਰਸਟ ਗਰੁੱਪਸ ਨੇ ਨੈਕਸਟ ਗਵਰਨਰ ਕਿਹੜਾ ਕੈਲੀਫੋਰਨੀਆ ਦਾ ਬਣੇ ਉਹਦੇ ਲਈ ਡਾਲਰ ਪੈਸੇ ਵਾਂਗ ਬਹਾ ਦਿੱਤੇ ਆ। ਸੋ ਫਾਰ ਕਿਉਂਕਿ ਅਨਲਿਮਿਟਿਡ ਡੋਨੇਸ਼ਨਸ ਆਊਟਸਾਈਡ ਗਰੁੱਪ ਵਾਲੇ ਜਿਹੜੇ ਉਹ ਕਰ ਸਕਦੇ ਹੁੰਦੇ ਆ, ਤਾਂ 79 ਮਿਲੀਅਨ ਡਾਲਰ ਹਰਜੋਤ ਸਿੰਘ ਜੀ ਇਹ ਸਪੈਂਡ ਕੀਤਾ ਜਾ ਚੁੱਕਾ ਆ। 2018 ਦੀਆਂ ਜਨਰਲ ਇਲੈਕਸ਼ਨਸ ਜਦੋਂ ਗੈਵਿਨ ਨਿਊਸਮ ਨੇ ਆਪਣੀ ਪਹਿਲੀ ਟਰਮ ਜਿੱਤੀ ਸੀ ਉਹਦੇ ਨਾਲੋਂ ਦੂਣੀ ਕੀਮਤ ਜਿਹੜੀ ਰਕਮ ਆ ਉਹ ਆਲਰੇਡੀ ਖਰਚੀ ਜਾ ਚੁੱਕੀ ਆ। ਤੇ ਕਹਿੰਦੇ ਵੀ ਜਿਹੜਾ ਬਿਲੀਅਨਰ ਟੌਮ ਸਟਾਇਰ ਆ ਉਸ ਨੂੰ ਸਭ ਤੋਂ ਵੱਡਾ ਜਿਹੜਾ ਟਾਰਗੇਟ ਉਸ ਤੇ ਉਲਟ ਮਨੀ ਜਿਹੜੀ ਉਹ ਸਪੈਂਡ ਹੋਈ ਆ, ਜਿਸ ਦੇ ਵਿੱਚ ਰੀਅਲਟਰ ਐਸੋਸੀਏਸ਼ਨ, ਕੈਲੀਫੋਰਨੀਆ ਚੈਂਬਰ ਆਫ ਕਾਮਰਸ, PG&E, ਸਟੇਟ ਇਲੈਕਟ੍ਰੀਕਲ ਵਰਕਰ ਯੂਨੀਅਨ, ਉਹਨਾਂ ਨੇ 32 ਮਿਲੀਅਨ ਡਾਲਰ ਉਸ ਦੇ ਆਪੋਜੀਸ਼ਨ ਦੇ ਵਿੱਚ ਹੁਣ ਤੱਕ ਸਪੈਂਡ ਕੀਤੇ ਆ। ਸਟਾਇਰ ਨੇ ਕਿਹਾ ਸੀਗਾ ਵੀ ਜਿਹੜੇ ਬਿਜਲੀ ਦੇ ਬਿੱਲ ਆ ਉਹਨਾਂ ਨੂੰ ਘਟਾਊਂਗਾ ਮੈਂ ਤੇ ਚੈਲੰਜ ਕਰੂੰਗਾ ਜਿਹੜੀ PG&E ਦੀ ਜਿਹੜੀ ਮੋਨੋਪੋਲੀ ਆ ਉਹਨਾਂ ਨੇ ਜੋ ਇਸ ਟਾਈਮ ਕੀਤਾ ਹੈਗਾ ਆ। ਉਦਾਂ ਜੇ ਦੇਖਿਆ ਜਾਵੇ ਤਾਂ ਕਹਿੰਦੇ ਖੁਦ ਸਟਾਇਰ ਨੇ ਆਪਣੇ ਪੱਧਰ ਦੇ ਉੱਤੇ 200 ਮਿਲੀਅਨ ਡਾਲਰ ਤੋਂ ਵੱਧ ਖਰਚਾ ਜਿਹੜਾ ਉਹ ਕਰ ਦਿੱਤਾ ਜਿਹੜਾ ਉਹ ਹੈਗਾ ਆ। ਸੋ ਇਹ ਇਸ ਟਾਈਮ ਚੀਜ਼ ਜਿਹੜੀ ਚੱਲਦੀ ਆ। ਉਦਾਂ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਸਪੈਸ਼ਲ ਇੰਟਰਸਟ ਆ ਉਹਨਾਂ ਨੇ ਜਿਹੜਾ ਮੈਟ ਮਹਾਨ ਆ ਉਹਦੇ ਹੱਕ ਦੇ ਵਿੱਚ 22 ਮਿਲੀਅਨ ਤਕਰੀਬਨ ਡਾਲਰ ਜਿਹੜੇ ਉਹ ਖਰਚੇ ਸੀ, ਤੇ ਹੁਣ ਹਾਵੀਅਰ ਬਸੇਰਾ ਆ ਉਸ ਦੇ ਹੱਕ 'ਚ 13 ਮਿਲੀਅਨ, ਐਰਿਕ ਸਵੈਲਵਲ ਦੇ ਹੱਕ 'ਚ 7 ਮਿਲੀਅਨ ਖਰਚੇ ਸੀ ਤੇ ਟੌਮ ਸਟਾਇਰ ਦੇ ਉਲਟ 32 ਮਿਲੀਅਨ ਜਿਹੜੇ ਉਹ ਖਰਚੇ ਸੀ, ਤੇ ਨਾਲ ਸਟੀਵ ਹਿਲਟਨ ਦੇ ਉਲਟ ਵੀ ਉਹਨਾਂ ਨੇ 1.8 ਮਿਲੀਅਨ ਡਾਲਰ ਜਿਹੜਾ ਉਹ ਖਰਚਿਆ ਸੀਗਾ। ਪਰ ਮੈਟ ਮਹਾਨ ਉਹ ਤਾਂ ਮਿਲਾ ਦਾ ਰੇਸ ਚੋਂ ਹੁਣ ਬਾਹਰ ਹੀ ਹੈਗਾ ਆ। ਪਰ ਹੁਣ ਦੇਖਦੇ ਆ ਵੀ ਟੌਮ ਸਟਾਇਰ ਤੇ ਹਾਵੀਅਰ ਬਸੇਰਾ ਦੇ ਵਿੱਚੋਂ ਕਿਹੜਾ ਕੋਈ ਡੈਮੋਕ੍ਰੇਟ ਕੈਂਡੀਡੇਟ ਆ ਉਹ ਅੱਗੇ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਅੰਦਰ ਖਾਤੇ ਡੈਮੋਕ੍ਰੇਟਸ ਦੀ ਵੀ ਇਹ ਜਿਹੜੀ ਲੜਾਈ ਆ ਉਹ ਚੱਲ ਰਹੀ ਹੈਗੀ ਆ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਇੱਕ ਇਲੈਕਸ਼ਨ ਕੰਪਲੇਨ ਕੀਤੀ ਗਈ ਸੀ। ਦੋ ਜਿਹੜੇ ਸਿੱਖ ਸਿਟੀ ਕੌਂਸਲ ਮੈਂਬਰ ਨਵਗੁਣ ਤੇ ਨੈਨਦੀਪ ਸਿੰਘ ਰਨ ਕਰ ਰਹੇ ਹੈਗੇ ਆ। ਹੁਣ ਜੋ ਸਿਟੀ ਦਾ ਅਟਾਰਨੀ ਆ ਉਹ ਕਹਿੰਦਾ ਵੀ ਇਹ ਰੇਸਿਸਟ ਇੱਕ ਤਰ੍ਹਾਂ ਨਾਲ ਅਟੈਕ ਸੀ ਅਗੇਂਸਟ ਸਿੱਖਸ ਤੇ ਇਹ ਟੋਟਲੀ ਜਿਹੜੀ ਕੰਪਲੇਨ ਆ ਉਹ ਝੂਠੀ ਹੈਗੀ ਆ।
ਸੋ ਇੱਕ ਕੈਂਡੀਡੇਟ ਡਿਸਟ੍ਰਿਕਟ 7 ਤੋਂ ਰਨ ਕਰ ਰਿਹਾ, ਦੂਜਾ ਨੈਨਦੀਪ ਸਿੰਘ ਜੋ ਜਕਾਰਾ ਮੂਵਮੈਂਟ ਦਾ ਫਾਊਂਡਰ ਆ ਉਹ ਡਿਸਟ੍ਰਿਕਟ 1 ਤੋਂ ਰਨ ਕਰ ਰਿਹਾ। ਸਿਟੀ ਅਟਾਰਨੀ ਐਂਡਰਿਊ ਜ਼ੈਨਜ਼ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਆਫਿਸ ਦੇ ਵਿੱਚ ਅਨੋਨੀਮਸਲੀ ਬਾਈ ਮੇਲ ਇਹ ਕੰਪਲੇਨ ਆਈ ਸੀ, ਉਹਦੇ ਤੇ ਕੋਈ ਰਿਟਰਨ ਐਡਰੈਸ ਨਹੀਂ ਸੀ ਤੇ ਕਹਿੰਦੇ ਵੀ ਇਹ ਟੋਟਲੀ ਉਸ ਨੂੰ ਅਸੀਂ ਡਿਸਮਿਸ ਕੀਤਾ ਹੈਗਾ। ਉਹਦੇ ਵਿੱਚ ਕਹਿੰਦੇ ਵੀ ਕੰਪਲੇਨ 'ਚ ਇਹ ਲਿਖਿਆ ਸੀ ਵੀ ਇਹ ਜਿਹੜੇ ਕੈਂਡੀਡੇਟ ਹੈਗੇ ਖਾਸ ਕਰਕੇ ਨੈਨਦੀਪ ਇਹ ਟੈਰਰਿਜ਼ਮ ਨੂੰ ਸਪੋਰਟ ਕਰਦੇ ਆ, ਰੇਸਿਜ਼ਮ, ਐਂਟੀ ਕੌਂਸਟੀਟਿਊਸ਼ਨਲ, ਐਂਟੀ ਗਵਰਨਮੈਂਟ ਪਾਲਿਸੀਜ਼ ਤੇ ਇਲੀਗਲ ਇਮੀਗ੍ਰੇਸ਼ਨ ਨੂੰ ਤੇ ਨਾਲ ਇਲੀਗਲ ਤੇ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਤੇ ਨਾਨ ਡੋਮਿਸਾਈਲ ਲਾਇਸੈਂਸ ਨੂੰ ਸਪੋਰਟ ਕਰਦੇ ਹੈਗੇ। ਨੈਨਦੀਪ ਸਿੰਘ ਨੇ ਜਿਹੜੀ ਆ ਕਹਿੰਦੇ ਵੀ ਕੈਂਪੇਨ ਫੰਡ ਜਿਹੜੇ ਆ ਉਹ ਇਹਨਾਂ ਡਰਾਈਵਰ ਤੋਂ ਕਲੈਕਟ ਕੀਤੇ ਜਿਹੜੇ ਕਿ ਇੰਡੀਆ ਤੋਂ ਆ, ਇਲੀਗਲ ਹੈਗੇ ਆ। ਇਹ ਸਾਰਾ ਕੁਝ ਜਿਹੜਾ ਝੂਠ ਦਾ ਪਲੰਦਾ ਉਸ ਚਿੱਠੀ 'ਚ ਲਿਖਿਆ ਸੀ ਤੇ ਕੁਝ ਨਿਊਜ਼ਪੇਪਰ ਨੇ ਜਿਹੜਾ ਆ ਉਸ ਨੂੰ ਬੜਾ ਚੱਕਿਆ ਕਿ ਦੇਖੋ ਜੀ ਆ ਤਾਂ ਇਹ ਆਪਣੀ ਜਿਹੜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਫੰਡ ਯੂਜ਼ ਕਰ ਰਹੇ ਹੈਗੇ ਆ। ਕੁਛ ਜਿਹੜੇ ਆਪਣੇ ਵੀ ਜਿਹੜੇ ਬੇਵਕੂਫ ਲੋਕ ਆ ਉਹਨਾਂ ਨੇ ਵੀ ਇਸ ਨੂੰ ਕਾਫੀ ਜ਼ਿਆਦਾ ਘਮਾਇਆ ਖਬਰ ਨੂੰ ਕਿ ਦੇਖੋ ਜੀ ਆ ਕਿੱਦਾਂ ਜਿਹੜੀ ਹੇਰਾਫੇਰੀ ਕਰ ਰਹੇ ਹੈਗੇ ਆ। ਸੋ ਇਸ ਕੰਪਲੇਨ ਦੇ ਵਿੱਚ ਟੋਟਲੀ ਜਿਹੜਾ ਉੱਥੇ ਦਾ ਸਿਟੀ ਅਟਾਰਨੀ ਐਂਡਰਿਊ ਜ਼ੈਨਜ਼ ਆ ਉਹਨੇ ਕਿਹਾ ਵੀ ਇਹ ਕੰਪਲੇਨ ਝੂਠੀ ਦਾ ਝੂਠੀ ਹੈਗੀ ਆ, ਪਰ ਇਹ ਬੇਸਲੈਸ, ਰੇਸਿਸਟ, ਬਿਗਟਡ ਕੰਪਲੇਨ ਹੈਗੀ ਆ, ਇਹਦੇ ਕੋਲ ਕੋਈ ਮੈਰਿਟ ਨਹੀਂ ਹੈਗਾ। ਸੋ ਕਹਿੰਦੇ ਵੀ ਜਿਹੜੀ ਲੈਂਗੁਏਜ ਯੂਜ਼ ਕੀਤੀ ਗਈ ਸੀ ਕੰਪਲੇਂਟ ਦੇ ਵਿੱਚ ਇਹ ਡਿਸਗਸਟਿੰਗ ਆ। ਸੋ ਇਹ ਇਸ ਕਰਕੇ ਜਿਹੜੀ ਆ ਉਹ ਟੋਟਲੀ ਜਿਹੜਾ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਏਅਰ ਰੈਗੂਲੇਟਰਸ ਆ ਉਹਨਾਂ ਨੇ ਜਿਹੜੇ ਆ ਕਲਾਈਮੇਟ ਪ੍ਰੋਗਰਾਮ ਆ ਉਹਦੇ ਵਿੱਚ ਚੇਂਜਸ ਕੀਤੇ ਆ, ਅਪਡੇਟ ਜਿਹੜੀ ਉਹ ਲਿਆਂਦੀ ਹੈ, ਜਿਹਦੇ ਨਾਲ ਜਿਹੜੇ ਕੁਝ ਇਨਵਾਇਰਮੈਂਟਲਿਸਟ ਆ ਉਹ ਖਾਸੇ ਨਾਰਾਜ਼ ਹੋਏ ਆ ਤੇ ਪੁਸ਼ਬੈਕ ਕਰ ਰਹੇ ਹੈਗੇ ਆ। ਆਇਲ ਇੰਡਸਟਰੀ ਕਹਿੰਦੀ ਵੀ ਉਹ ਇਹ ਕਹਿੰਦੀ ਹੈ ਵੀ ਪ੍ਰੋਗਰਾਮ ਦੇ ਨਾਲ ਐਨਰਜੀ ਕਾਸਟ ਅਜੇ ਵੀ ਘਟਾਉਣੀਆਂ ਜਿਹੜੀਆਂ ਉਹ ਔਖੀਆਂ ਹੋਣਗੀਆਂ। ਡੈਮੋਕ੍ਰੇਟ ਜਿਹੜੇ ਗਵਰਨਰ ਨਿਊਸਮ ਆ ਤੇ ਜਿਹੜਾ ਲੈਜਿਸਲੇਚਰ ਆ ਉਹਨਾਂ ਨੇ ਪਿਛਲੇ ਸਾਲ ਰੀਆਥੋਰਾਈਜ਼ ਕੀਤਾ ਸੀਗਾ ਸਟੇਟ ਨੂੰ ਕੈਪ ਐਂਡ ਟ੍ਰੇਡ ਪ੍ਰੋਗਰਾਮ 2045 ਦੇ ਨਾਲ। ਇਹ ਪ੍ਰੋਗਰਾਮ ਦੇ ਨਾਲ ਕਿਹੜੀਆਂ ਡਿਕਲਾਈਨਿੰਗ ਲਿਮਿਟਸ ਆ, ਕੈਪ ਆ ਗ੍ਰੀਨ ਹਾਊਸ ਗੈਸਿਸ ਨੂੰ ਲੈ ਕੇ ਉਹਦੇ ਉੱਤੇ ਜਿਹੜਾ ਉਹਨੇ ਚੇਂਜਸ ਜਿਹੜੇ ਉਹ ਹੋਣੇ ਸੀਗੇ। ਸੋ ਹੁਣ ਜਿਹੜੇ ਚੇਂਜਸ ਦੇ ਤਹਿਤ ਜਿਹੜੇ ਕਿ ਅੱਜ ਅਪਰੂਵ ਕੀਤੇ ਗਏ ਆ, ਜਿਹੜੀ ਸਟੇਟ ਆ ਉਹ ਕਹਿੰਦੇ ਵੀ ਹੁਣ $3.5 ਬਿਲੀਅਨ ਅਲਾਇੰਸਿਸ ਦਊਗੀ ਕੰਪਨੀਜ਼ ਨੂੰ ਜਿਹੜੀਆਂ ਕਿ ਮੈਨੂਫੈਕਚਰਰਸ ਤੇ ਆਇਲ ਰਿਫਾਈਨਰਸ ਆ ਫ੍ਰੀ ਦੇ ਵਿੱਚ, ਤਾਂ ਜੋ ਇਦਾਂ ਦੇ ਪ੍ਰੋਜੈਕਟ ਜਿਹੜੇ ਉਹ ਬਣਾਉਣ ਜਿਹਦੇ ਨਾਲ ਉਹ ਐਮਿਸ਼ਨਸ ਆ ਉਹਨਾਂ ਨੂੰ ਕੰਟਰੋਲ ਕਰ ਸਕਣ ਤੇ ਉਹਨਾਂ ਨੂੰ ਘਟਾ ਸਕਣ। ਸਟੇਟ ਦੇ ਰੈਗੂਲੇਟਰ ਕਹਿੰਦੇ ਆ ਵੀ ਇਹ ਇਸ ਲਈ ਪ੍ਰੋਗਰਾਮ ਡਿਜ਼ਾਈਨ ਕੀਤਾ ਗਿਆ ਤਾਂ ਜੋ ਜਿਹੜੇ ਵੱਡੇ ਬਿਜ਼ਨੈਸਿਸ ਆ ਉਹ ਸੂਬੇ ਨੂੰ ਛੱਡ ਕੇ ਹੋਰ ਪਾਸੇ ਜਿਹੜੇ ਉਹ ਨਾ ਜਾਣ। ਜਿਹੜੇ ਇਨਵਾਇਰਮੈਂਟਲਿਸਟ ਆ ਉਹ ਕਹਿ ਰਹੇ ਆ ਵੀ ਇਹ ਜਿਹੜਾ ਪਰਪਸ ਆ ਪ੍ਰੋਗਰਾਮ ਦਾ ਇਹ ਕੰਪਨੀਜ਼ ਨੂੰ ਇਨਸੈਂਟੀਵਾਈਜ਼ ਜੋ ਕਰ ਰਿਹਾ ਆ ਇਹਦੇ ਨਾਲ ਪੋਲਿਊਸ਼ਨ ਕੋਈ ਰਿਡਿਊਸ ਨਹੀਂ ਹੋਣਾ। ਸੋ ਹੁਣ ਇਹ ਜਿਹੜਾ ਨਵਾਂ ਹਰਜੋਤ ਸਿੰਘ ਜੀ ਢਿੱਕਾ ਪਿਆ ਹੈਗਾ ਆ। ਸੋ ਕੈਲੀਫੋਰਨੀਆ ਤਾਂ ਕਹਿੰਦਾ ਸੀਗਾ ਵੀ ਅਸੀਂ ਗੈਸ ਗੂਸ ਵਾਲਾ ਸਾਰਾ ਕੰਮ ਚੱਕ ਚੁੱਕ ਦੇਣਾ 2035 ਤੱਕ, ਗੈਸ ਪਾਵਰਡ ਗੈਸਿਸ ਦੇ ਉੱਤੇ ਜਿਹੜੀ ਨਵੀਆਂ ਗੱਡੀਆਂ ਦੇ ਉੱਤੇ ਬੈਨ ਇਹਨਾਂ ਨੇ ਲਾਉਣਾ ਸੀਗਾ 2035 ਤੱਕ। ਪਰ ਉਹਨਾਂ ਨੇ ਇਹ ਵੀ ਦੇਖਿਆ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਬਹੁਤ ਸਾਰੀਆਂ ਕੰਪਨੀਆਂ ਕੈਲੀਫੋਰਨੀਆ ਨੂੰ ਛੱਡ ਕੇ ਜਾ ਰਹੀਆਂ ਆ ਤੇ ਓਬਵੀਅਸਲੀ ਕੈਲੀਫੋਰਨੀਆ ਦਾ ਰੈਵਨਿਊ ਉਹਦੇ ਨਾਲ ਘਟਦਾ ਆ, ਟੈਕਸ ਵਗੈਰਾ ਘੱਟ ਜਿਹੜੇ ਉਹਨਾਂ ਨੂੰ ਮਿਲਦੇ ਆ। ਸੋ ਕੰਪਨੀਆਂ ਛੱਡ ਕੇ ਨਾ ਜਾਣ। ਹੁਣ $3.5 ਬਿਲੀਅਨ ਉਹਨਾਂ ਕੰਪਨੀਆਂ ਦੇ ਵਿੱਚ ਵੰਡਣਗੇ ਫ੍ਰੀ ਦੇ ਵਿੱਚ ਤਾਂ ਜੋ ਉਹ ਇਦਾਂ ਦੇ ਪ੍ਰੋਗਰਾਮ ਬਣਾਉਣ ਵੀ ਜਿਹੜਾ ਇਵੈਂਚੁਅਲੀ ਐਮਿਸ਼ਨਸ ਆ ਜੋ ਗ੍ਰੀਨ ਹਾਊਸ ਗੈਸਿਸ ਇਹ ਕੱਢਦੇ ਆ, ਪੋਲਿਊਸ਼ਨ ਜਿਹੜਾ ਉਹ ਕਰਦੇ ਆ, ਉਹਨੂੰ ਖੁਦ ਹੀ ਘਟਾ ਸਕਣ। ਪਿਛਲੇ ਕੁਝ ਦਿਨਾਂ ਤੋਂ ਆਪਾਂ ਜੋ ਕੰਪਨੀਆਂ ਦੇ ਵਿੱਚ ਲੇਆਫ ਹੋ ਰਹੀ ਆ ਖਾਸ ਕਰਕੇ ਆਈਟੀ ਕੰਪਨੀਆਂ 'ਚ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਹੇ ਆ। ਅੱਜ ਮਰਕਰੀ ਨਿਊਜ਼ ਤੇ KRON ਚੈਨਲ 4 ਰਿਪੋਰਟ ਕਰ ਰਿਹਾ ਵੀ ਜਿਹੜੀ ਫੇਸਬੁੱਕ ਨੇ ਆਪਣੀ ਜਿਹੜੀ 10% ਦੇ ਕਰੀਬ ਵਰਕ ਰਿਡਕਸ਼ਨ ਕੀਤੀ ਆ, 10% ਲੇਆਫ ਕੀਤੀ ਆ, 8000 ਦੇ ਕਰੀਬ ਜਿਹੜੀਆਂ ਜੌਬਸ ਆ ਕੰਪਨੀ ਵਾਈਡ, ਉਹਦੇ 'ਚੋਂ 40% ਜੌਬਸ ਬੇ ਏਰੀਏ 'ਚੋਂ ਕੱਢੀਆਂ ਹੈਗੀਆਂ। ਸੋ ਵਰਕਰਸ ਐਡਜਸਟਮੈਂਟ ਤੇ ਰਿਟੇਨਿੰਗ ਨੋਟੀਫਿਕੇਸ਼ਨ ਇਹ ਜਿਹੜਾ ਵਾਰਨ ਨੋਟੀਫਿਕੇਸ਼ਨ ਹੁੰਦਾ EDD ਦੇ ਕੋਲ ਫਾਈਲ ਕਰਨਾ ਪੈਂਦਾ, ਉਹਦੇ ਮੁਤਾਬਕ ਕਹਿੰਦੇ 3196 ਬੇ ਏਰੀਏ ਦੀਆਂ ਜੌਬਸ ਹੈਗੀਆਂ। 3000 ਤੋਂ ਵੱਧ ਜਿਹੜੀਆਂ ਜੌਬਸ ਆ ਇਹ ਜਿਹੜਾ ਬੇ ਏਰੀਏ ਦਾ ਇਹਨਾਂ ਦਾ ਹੈੱਡਕੁਆਟਰ ਆ 1 ਹੈਕਰ ਵੇ ਮੈਲਨੋ ਪਾਰਕ ਤੇ ਦੂਜੀਆਂ 81 ਦੇ ਕਰੀਬ ਜਿਹੜਾ ਇਹਨਾਂ ਦੇ ਫਰੀਮੌਂਟ ਦਾ ਆਫਿਸ ਆ। ਬਰਲਿੰਗਮ ਦੇ ਵਿੱਚੋਂ 338 EMPLOYE ਤੇ ਇਸੇ ਤਰ੍ਹਾਂ ਸੰਨੀਵਿਲ ਚੋਂ 313 EMPLOYE ਜਿਹੜੇ ਆ
ਤੇ ਸੈਨ ਫਰਾਂਸਿਸਕੋ 'ਚ 252 ਇੰਪਲਾਈ ਜਿਹੜੇ ਲੇ ਆਫ ਹੋਣ ਜਾ ਰਹੇ ਹੈਗੇ। ਸਮਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟਸ ਦੇ ਬਾਰੇ ਜੇ ਦੱਸ ਜਾਈਏ, ਡਾਓ ਜੋਨ ਅੱਜ 300 ਤੇ 63 ਪੁਆਇੰਟ ਵੱਧ ਕੇ 51,032 ਤੇ ਬੰਦ ਹੋਇਆ। S&P 16 ਪੁਆਇੰਟ ਵੱਧ ਕੇ 7580, ਨੈਸਡੈਕ 55 ਪੁਆਇੰਟ ਵੱਧ ਕੇ 26,973 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4570 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.44%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 73,431 ਤੇ ਇਥੀਰੀਅਮ $2011 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜੀ, $1 ਦੇ ਬਰਾਬਰ ਕੈਨੇਡਾ ਦੇ $1.37 ਰਹੇ ਆ, ਪਾਕਿਸਤਾਨ ਦੇ $278 ਤੇ 25 ਪੈਸੇ, ਇੰਡੀਆ ਦੇ $94 ਤੇ 97 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।